व्यूअर्स वेलकम बैक इन आवर प्रोग्राम जी। डॉक्टर साहब अगले इशू बारे आप जानना चाहांगे, की कहना चाहोगे तुसीं? देखो हुणे असीं महान लोकतंत्र सो कॉल्ड अखौती जी उस दा जिक्र करके हटे और जे असीं 70 सालां दा इन्हां दा ट्रैक रैकड देखीए, ह्यूमन राइट्स वायोलेशनस दी गल, जुल्म दी गल, अपने पीसफुल सिटीजनस नूं मारन दी गल, जी ते जिन्ने लोग इन्हां ने 70 सालां च मार मुकाए ने, ब्रिटिश पीरीयड दे विच उस दा 10वां हिस्सा भी स्टेट ब्रूटैलिटी जां पुलिस फायरिंग जां इस किस्म दे जुल्म जां इन्हां दे काले कानूनां दा शिकार नहीं होए होणगे। हालां ये जिहड़े शशि थरूर वर्गे इन्हां दे भावें कांग्रेस च ही बैठा है, वो भी पक्का हिंदूत्वी है। जिवें नरसिम्हा राव कांग्रेस का प्रधान मंत्री हुंदियां भी उन्हें पहलां जदों होम मिनिस्टर सी नवंबर 84 उन्हें सिखां दी नस्लकुशी च रोल अदा किया। फिर प्राइम मिनिस्टर हुंदियां उन्हें सब तो पहलां इजराइल नूं जिहड़ा चार्ज DF उहदे नाल डिप्लोमैटिक रिलेशन कायम कीते सी। नरसिम्हा राव दे थल्ले ही प्रधानमंत्री होंदे 6 दसंबर 1992 ਨੂੰ ਬਾਬਰੀ ਮਸਜਿਦ ਢਾਈ ਗਈ ਸੀ। ਸੋ ਇਹਨਾਂ ਦੇ ਜਿਹੜੇ ਮੋਲ ਨੇ ਔਰ ਬਾਅਦ ਜਦੋਂ ਡਿਸਗ੍ਰੇਸ ਹੋਇਆ ਕਰਪਸ਼ਨ ਕਿ ਉਹਨੇ MP ਹਾਰਸ ਟ੍ਰੇਡਿੰਗ ਕੀਤੀ ਆਪਣੀ ਸਰਕਾਰ ਬਚਾਉਣ ਲਈ ਤੇ ਸਾਹਮਣੇ ਆਇਆ ਵੀ ਉਹਦੀ ਤਾਂ ਟ੍ਰੇਨਿੰਗ ਹੀ ਯੰਗਰ ਡੇਜ਼ 'ਚ ਉਹਨੇ RSS ਜੁਆਇਨ ਕੀਤਾ ਹੋਇਆ ਸੀ, ਉਹਨਾਂ ਦੀ ਟ੍ਰੇਨਿੰਗ ਸੀਗੀ ਕੁੱਲ ਮਿਲਾ ਕੇ। ਹੁਣ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹਨਾਂ 70 ਸਾਲਾਂ ਦੇ ਵਿੱਚ ਕਿਵੇਂ ਨੀਤੀਆਂ ਘੜੀਆਂ ਜਿਹਦੇ ਥੱਲੇ ਆਪਣੇ ਹਜ਼ਾਰਾਂ ਲੋਕ ਮਾਰੇ, 47 ਤੋਂ ਬਾਅਦ ਕਿੰਨੇ ਮੁਸਲਮਾਨ, ਜਦੋਂ ਦੰਗੇ ਕਿਹਾ ਜਾਂਦਾ ਸੀ ਅਸੀਂ ਵੀ ਸਮਝਦੇ ਜਦੋਂ ਤੱਕ ਸਾਡੇ ਨਾਲ ਨਵੰਬਰ 84 ਨਹੀਂ ਵਾਪਰਿਆ ਸਿੱਖਾਂ ਨਾਲ ਔਰ ਇਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਹਿੰਦੂ ਸਿੱਖ ਦੰਗੇ, ਉਦੋਂ ਤੱਕ ਸਿੱਖ ਵੀ ਸਮਝਦੇ ਸੀ, ਪੜ੍ਹਦੇ ਸੀ ਅਹਿਮਦਾਬਾਦ 'ਚ ਹੋ ਗਿਆ, ਲਖਨਊ 'ਚ ਹੋ ਗਿਆ, ਕਾਨਪੁਰ 'ਚ ਹੋ ਗਿਆ, ਮੁਰਾਦਾਬਾਦ 'ਚ ਹੋ ਗਿਆ, ਇਹ ਬੜੇ ਸੈਂਸਿਟਿਵ ਜੇ ਸੀ, ਹਮੇਸ਼ਾ ਖਬਰਾਂ 'ਚ ਰਹਿੰਦੇ ਸੀ। ਹੁਣ ਫਿਰ ਸਮਝ ਆਏ ਕਿ ਵੀ ਕਿਵੇਂ ਇੱਕ ਤਰਫਾ ਹੀ ਇਹ ਕਿਲਿੰਗਸ ਹੁੰਦੀਆਂ ਸੀ। ਔਰ ਜੇ ਅਸੀਂ ਆਪਣੇ ਹਵਾਲੇ ਨਾਲ ਗੱਲ ਕਰੀਏ, ਜੂਨ 84 ਜਿਹੜਾ ਘੱਲੂਘਾਰਾ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪੰਜਾਬ ਭਰ 'ਚ ਔਰ ਖਾਸ ਤੌਰ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਿੰਨੇ ਮਾਰੇ, 8000 10000 7000, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨ ਥਾਊਜ਼ੈਂਡਸ ਹਜ਼ਾਰਾਂ ਦੇ ਵਿੱਚ ਬੀਬੀਆਂ ਬੱਚੇ। ਹੁਣ ਕੋਈ ਜਿਹੜਾ ਉਸ ਦੀ ਲਿਸਟ ਕਦੇ ਜਾਰੀ ਨਹੀਂ ਕੀਤੀ ਗਈ ਕਿਉਂਕਿ ਜਿਹੜੇ ਮਾਰੇ ਜਾਂਦੇ ਨੇ ਤੁਸੀਂ ਡੈਡ ਬਾਡੀਜ਼ ਹੈ ਉਹਨਾਂ ਦੀ ਸ਼ਨਾਖਤ ਹੋਈ ਨਹੀਂ ਹੋਈ ਇਹ ਤਾਂ ਬਾਅਦ ਦਾ। ਉਹਨਾਂ ਨੂੰ ਕਿਵੇਂ ਡੰਪ ਟਰੱਕਸ ਦੇ ਵਿੱਚ ਇਕੱਠੇ ਕਰਕੇ ਔਰ ਵੱਡੇ ਵੱਡੇ ਪਾਈਲ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। ਕੰਪਨਸੇਸ਼ਨ ਤਾਂ ਦੂਰ ਦੀ ਗੱਲ ਕਿ ਭਾਈ ਇਸ ਬਾਰੇ ਸਿਰਫ ਪਿੱਛੇ ਜੇ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਫੈਸਲਾ ਜ਼ਰੂਰ ਦਿੱਤਾ ਹੈ, ਕੁਛ ਜਿਹੜੇ ਕੇਸ ਉਹ ਵੀ ਫਿਊ ਡਜ਼ਨ ਨੌਜਵਾਨ ਜਿਹੜੇ ਜੋਧਪੁਰ 'ਚ ਬਾਅਦ 'ਚ ਗਏ ਔਰ ਉਹਨਾਂ ਨੇ ਇਸ ਦਾ ਕੀਤਾ ਔਰ ਬੜਾ ਥੋੜਾ ਕੰਪਨਸੇਸ਼ਨ ਹੈ, ਟੋਕਨ ਹੀ। ਲੇਕਿਨ ਇੰਨੀ ਵੱਡੀ ਟ੍ਰੈਜਡੀ, ਇੰਨਾ ਵੱਡਾ ਜਿਹੜਾ ਲੱਖਾਂ ਲੋਕ ਪ੍ਰਭਾਵਿਤ ਹੋਏ, ਮਾਰ ਦਿੱਤੇ, ਕਿੰਨਿਆਂ ਦੇ ਰਿਸ਼ਤੇਦਾਰ, ਕਿੰਨਿਆਂ ਦਾ ਸਮਾਨ, ਕਦੇ ਇਸ ਡੈਮੋਕ੍ਰੇਸੀ ਨੇ ਇਨਵੈਸਟੀਗੇਸ਼ਨ ਤਾਂ ਕੀ ਕਰਾਣੀ ਸੀ ਤੇ ਕੰਪਨਸੇਸ਼ਨ ਕੀ ਦੇਣਾ ਸੀ। ਹੁਣ ਜਿਹੜਾ ਇੱਕ ਕਾਲਾ ਧੱਬਾ ਅਕਸਰ ਅੰਗਰੇਜ਼ੀ ਰਾਜ ਦੇ ਪੀਰੀਅਡ 'ਚ ਜਲਿਆਂਵਾਲੇ ਬਾਗ ਦਾ ਕਿਹਾ ਜਾਂਦਾ ਹੈ ਔਰ ਉਹਦੇ 'ਚ ਵੀ ਵੇਰੀ ਕਰਦਾ ਸੀ ਕਿ 200 ਮਰਿਆ, 300 ਮਰਿਆ, ਲਿਬਰਲੀ 500-600 ਤੱਕ ਚਲਾ ਜਾਂਦਾ ਸੀ, ਜ਼ਖਮੀ ਹੋਏ 1000-1200। ਸੋ ਕੁੱਲ ਮਿਲਾ ਕੇ ਈਵਨ ਜੇ ਕਾਂਗਰਸ ਦੀਆਂ ਫਿਗਰਸ ਵੀ ਜਿਹੜੀਆਂ ਉਸ ਪੀਰੀਅਡ ਦੀਆਂ ਦੇਖੀਆਂ ਜਾਣ ਤੇ ਉਹ 1500 ਦੀ ਫਿਗਰ ਕ੍ਰਾਸ ਨਹੀਂ ਕਰਦਾ, ਮਰਨ ਵਾਲੇ 300-400 ਤੋਂ ਜ਼ਿਆਦਾ ਨਹੀਂ ਸੀ। ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਨੂੰ ਅਸੀਂ 7 ਸਮੁੰਦਰ ਪਾਰ ਦੇ ਹਾਕਮ ਕਹਿੰਦੇ ਆ, ਏਲੀਅਨ ਰੂਲਰਸ, ਬ੍ਰਿਟਿਸ਼ਰਸ, ਉਹਨਾਂ ਨੇ ਹੰਟਰ ਕਮਿਸ਼ਨ ਬਣਾਇਆ ਜਿਹਨੇ ਇਨਵੈਸਟੀਗੇਟ ਕੀਤਾ ਸਾਰਾ ਵੀ ਕੀ ਹੋਇਆ ਔਰ ਉਹਦੇ 'ਚ ਉਹਨਾਂ ਨੇ ਈਵਨ ਇਹਨੂੰ ਡਿਮੋਟ ਕੀਤਾ ਡਾਇਰ ਨੂੰ ਔਰ ਇੰਡਾਈਕਟ ਕੀਤਾ। ਔਰ ਅੱਜ ਵੀ ਈਵਨ ਹੁਣ 100 ਸਾਲ ਆਣੇ ਨੇ, ਬ੍ਰਿਟਿਸ਼ ਹਕੂਮਤ ਜਾਂ ਉਹਨਾਂ ਦੇ ਹਿਸਟੋਰੀਅਨਸ ਔਰ ਦੂਜੇ ਹਮੇਸ਼ਾ ਸ਼ਰਮਿੰਦਾ ਰਹੇ ਨੇ। ਹਾਲਾਂਕਿ ਉਸ ਦਾ ਰਿਵੈਂਜ ਜਿਹੜਾ ਉਹ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਮਾਈਕਲ ਔਡਵਾਇਰ ਜਿਹੜਾ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਉਹਨੇ ਲੰਡਨ ਦੇ ਵਿੱਚ ਸੋਧ ਕੇ ਲਿਆ। ਹੁਣ ਮੈਂ ਜਿਹੜੀ ਗੱਲ ਦੇ ਲਈ ਇਹ ਖਬਰ ਪਿਕ ਕੀਤੀ ਹੈ ਉਹ ਤਾਂ ਅਸੀਂ ਜਦੋਂ ਕਿ 13 ਅਪ੍ਰੈਲ ਗੁਜ਼ਰਿਆ ਇਸ ਬਾਰੇ ਬੜੇ ਵੇਰਵੇ ਨਾਲ ਗੱਲ ਕੀਤੀ ਸੀ, ਪਰ 2 ਦਿਨ ਪਹਿਲਾਂ ਜਿਹੜੀ ਖਬਰ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਹੁਣ ਤੱਕ ਇਹ ਹੁੰਦਾ ਸੀ ਕਿ ਜੀ ਦੇਖੋ ਅੰਗਰੇਜ਼ਾਂ ਨੇ ਮਾਰੇ ਵੀ, ਦੂਜੇ ਵੀ ਭਾਵੇਂ ਉਹਨੂੰ ਡਿਮੋਟ ਕੀਤਾ, ਕਮਿਸ਼ਨ ਬਣਾਇਆ, ਪਰ ਕਿਸੇ ਨੂੰ ਕਦੇ ਕੰਪਨਸੇਸ਼ਨ ਨਹੀਂ ਦਿੱਤਾ। ਹੁਣ ਪੰਜਾਬ ਦੇ ਵਿੱਚ ਕੁਝ ਕੰਮ ਜਿਹੜੇ ਬੜੇ ਸੀਰੀਅਸ ਕਿਸਮ ਦੇ ਸਿੱਖ ਕਰ ਰਹੇ ਨੇ, ਸਿੱਖ ਕੌਮ ਦੇ ਵਿੱਚ ਵੀ, ਉਹਨਾਂ ਚੋਂ ਇੱਕ ਜਿਹੜਾ ਡਿਜੀਟਲ ਢੰਗ ਦੇ ਨਾਲ ਸਾਰੇ ਰਿਕਾਰਡ ਨੂੰ ਸਾਂਭਣੇ
ਔਰ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਥੱਲੇ ਬੜੇ ਸੈਲਫਲੈਸ ਕਿਸਮ ਦੇ ਵੀਰ ਭੈਣਾਂ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਔਰ ਇਹਨਾਂ ਦੀ ਜਿਹੜੀ ਡਿਜੀਟਲ ਲਾਇਬ੍ਰੇਰੀ ਹੈ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਕਿਤਾਬਾਂ ਸਕੈਨ ਕਰਕੇ ਜਿਹੜਾ ਹੈ ਉਹ ਸਾਂਭੀਆਂ ਹੋਈਆਂ ਨੇ। ਮੈਂ ਵੀ ਔਰ ਉਹਦਾ ਵੈਬਸਾਈਟ ਵੀ ਹੈ। ਮੈਂ ਵੀ ਬਹੁਤ ਵਾਰ ਜਦੋਂ ਮੇਰੇ ਕੋਲ ਥੋੜਾ ਬਹੁਤ ਜੇ ਵਕਤ ਬਚੇ ਤੇ ਮੈਂ ਇਹਦੇ ਚੋਂ ਕਈ ਪੁਰਾਣੀਆਂ ਕਿਤਾਬਾਂ ਜਿਹੜੀਆਂ ਅਦਰਵਾਈਜ਼ ਪ੍ਰਿੰਟ 'ਚ ਨਹੀਂ ਨੇ ਉਹ ਮੈਂ ਪੜ੍ਹਦਾ ਉਹਦੇ ਤੇ। ਔਰ ਉਹਨਾਂ ਦੀ ਇਹ ਖਬਰ ਔਰ ਇਹ ਹੈਡਲਾਈਨ ਟ੍ਰਿਬਿਊਨ ਨੇ ਇਹ ਖਬਰ ਦਿੱਤੀ ਸੀ, when British paid relief for Jallianwala Bagh massacre, digitization project chances upon post 1919 Punjab files। ਕਿ 1919 ਤੋਂ ਬਾਅਦ ਦੀਆਂ ਫਾਈਲਸ ਦੇ ਉੱਤੇ ਉਹਨਾਂ ਦੀ ਅੱਖ ਗਈ ਔਰ ਇਹ ਸਾਹਮਣੇ ਆਇਆ ਕਿ ਵੀ ਉਹ ਤਾਂ ਕੰਪਨਸੇਸ਼ਨ ਵੀ ਪੇ ਕੀਤਾ ਹੋਇਆ ਬ੍ਰਿਟਿਸ਼ਰਸ ਨੇ ਜੀ। ਹੁਣ ਇਹ ਖਬਰ ਹੈ ਚੰਡੀਗੜ੍ਹ ਡੇਟਲਾਈਨ ਦੀ, ਈਵਨ ਐਜ਼ non-Agenarian freedom fighter Mohan Singh recently moved the High Court seeking compensation for the brutal death of his grandfather at Amritsar Jallianwala Bagh on April 13, 1919. Documents chanced upon during the digitization of Punjab archives, ਇਹਦਾ ਨਾਮ officially Punjab, show that British had announced liberal compensation to the victim families of the massacre। ਕਿ ਇਹ ਸਾਹਮਣੇ ਫੈਕਟ ਆਏ ਨੇ ਕਿ ਉਹਨਾਂ ਨੇ ਬੜੇ ਖੁੱਲੇ ਦਿਲ ਦੇ ਨਾਲ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਕੰਪਨਸੇਸ਼ਨ ਦਿੱਤਾ। ਹੁਣ ਇੱਥੇ ਜੂਨ 84 ਵਾਲੇ ਨੂੰ ਤਾਂ ਕੀ ਦੇਣਾ ਸੀ ਜੀ। ਜਸਵੰਤ ਸਿੰਘ ਖਾਲੜਾ ਨੇ ਅਨਆਇਡੈਂਟੀਫਾਈਡ ਕਹਿ ਕੇ ਜਿਹੜੇ ਹਜ਼ਾਰਾਂ ਨੌਜਵਾਨ ਸਾੜੇ ਉਹਨਾਂ ਦਾ ਇਸ਼ੂ ਚੁੱਕਿਆ, ਉਹ ਵੀ 25,000 ਇੱਕ ਅਨਆਇਡੈਂਟੀਫਾਈਡ ਬਣਾ ਦਿੱਤੇ ਗਏ ਔਰ ਇਹ ਕੇਸ ਸੁਪਰੀਮ ਕੋਰਟ ਤੱਕ ਗਿਆ। ਜਸਟਿਸ ਕੁਲਦੀਪ ਸਿੰਘ ਬੈਂਚ ਤੇ ਸੀ, ਉਹਨੇ ਕਿਹਾ ਕਿ ਦਿਸ ਇਜ਼ ਵਰਸ ਦੈਨ ਦਾ ਜੈਨੋਸਾਈਡ। ਹਿਊਮਨ ਰਾਈਟਸ ਕਮਿਸ਼ਨ ਇਨਵੋਲਵ ਹੋਇਆ, ਸੀਬੀਆਈ ਇਨਵੈਸਟੀਗੇਸ਼ਨ ਹੋਈ। ਸੀਬੀਆਈ ਨੇ ਜਿਹੜਾ 800-900 ਦੇ ਕਰੀਬ ਜਿਹੜੀਆਂ ਡੈਡ ਬਾਡੀਜ਼ ਸੀ ਉਹਨਾਂ ਦੀ ਪਛਾਣ ਮੰਨ ਲਈ ਜੀ ਔਰ ਜਿਹੜਾ ਕੰਪਨਸੇਸ਼ਨ ਦਿੱਤਾ ਹੈ ਹਿਊਮਨ ਰਾਈਟਸ ਕਮਿਸ਼ਨ ਨੇ ਉਹ ਕੁਝ ਵੀ ਨਹੀਂ ਸੀ। ਉਹਨਾਂ ਤਾਂ ਟਿਕਟਾਂ ਲੱਗ ਗਈਆਂ ਹੋਣਗੀਆਂ ਉਹਨਾਂ ਦੇ ਘਰ ਵਾਲਿਆਂ ਦੀਆਂ ਚੰਡੀਗੜ੍ਹ ਜਾ ਕੇ ਆਪਣੀ ਟੈਸਟੀਫਾਈ ਕਰਦੇ ਜੀ। ਹੁਣ ਇਹਦੇ 'ਚ ਇਹ ਹੈ ਕਿ ਵੀ even those who sustained injuries in the massacre ordered by Colonel Renigal Dyer were compensated। ਕਿ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਕੰਪਨਸੇਟ ਕੀਤਾ ਗਿਆ। Compensation amount ranged from a few thousand rupees for some daily wages to rupees 1.01 lakh for the family of an Amritsar-based businessman whose annual income was calculated at rupees 9,000। ਜਿਹੜੇ ਡੇਲੀ ਵੇਜਰ ਸੀ ਉਹਨਾਂ ਨੂੰ ਵੀ ਬੜੀ ਹਜ਼ਾਰਾਂ ਰੁਪਏ ਦਾ ਉਹਨਾਂ ਦਿਨਾਂ ਦੇ ਹਜ਼ਾਰਾਂ ਰੁਪਏ ਜੀ ਕੰਪਨਸੇਸ਼ਨ ਦਿੱਤਾ ਗਿਆ ਔਰ ਇੱਕ ਵਪਾਰੀ ਜਿਸ ਦੀ ਆਮਦਨ ਸਿਰਫ 9,000 ਸੀ ਉਹਨੂੰ 1 ਲੱਖ ਦਾ ਜਿਹੜਾ ਹੈ ਉਹ ਕੰਪਨਸੇਸ਼ਨ ਦਿੱਤਾ ਗਿਆ। The British had sanctioned rupees 15,19,155 for families of those killed। ਹੁਣ ਆਲਮੋਸਟ 16 ਲੱਖ ਰੁਪਈਆ ਉਹਨਾਂ ਨੇ ਉਹਨਾਂ ਜ਼ਮਾਨਿਆਂ 'ਚ, ਇਹ 100 ਸਾਲ ਪਹਿਲਾਂ ਦੇਖੋ ਵੀ ਕੀ ਕੀਮਤ ਸੀ। ਤਨਖਾਹ ਲੋਕਾਂ ਦੀ 3 ਰੁਪਈਏ ਜਾਂ 4 ਰੁਪਈਏ ਹੁੰਦੇ ਸੀ। 16 ਲੱਖ ਡਾਲਰ ਉਹਨਾਂ ਨੇ ਕੰਪਨਸੇਟ ਜਿਹੜੇ ਮਾਰੇ ਗਏ ਐਂਡ ਰੁਪੀਜ਼ 3,50,762 ਫॉर ਦੋਜ਼ ਇੰਜਰਡ। ਲਗਭਗ 4 ਲੱਖ ਰੁਪਈਆ ਜ਼ਖਮੀਆਂ ਦੇ ਲਈ। However, compensation was awarded to the families of 218 of the total 376 documented as having been killed in official records, principally because no claimants could be found or if found they refused to appear। ਉਹਨਾਂ ਨੇ ਕਿਹਾ ਕਿ ਵੀ ਕੁੱਲ ਜਿਹੜੀ ਰਿਕਮੈਂਡੇਸ਼ਨ ਸੀ ਇਹ ਸੀ ਵੀ 376 ਬੰਦੇ ਮਾਰੇ ਗਏ। ਕੁੱਲ ਜਲਿਆਂਵਾਲਾ ਬਾਗ ਦਾ ਇੰਨਾ ਰੌਲਾ ਪਾਇਆ ਹੋਇਆ ਹੈ, ਕੁੱਲ 376 ਮਾਰੇ ਗਏ ਪਰ ਜਿਹੜਾ ਕੰਪਨਸੇਸ਼ਨ ਮਿਲਿਆ 218 ਨੂੰ ਮਿਲਿਆ ਕਿਉਂਕਿ ਦੂਜਿਆਂ ਨੇ ਜਾਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਜਾਂ ਉਹ ਸਾਹਮਣੇ ਆਏ ਨਹੀਂ ਹੈ। Though liberal compensation was announced till February 1921, just rupees 14,150 was paid to 19 families of Amritsar city, 13 of Taran Tehsil and 7 of Ajnala Tehsil। ਉਹਨਾਂ ਨੇ ਕਿਹਾ ਕਿ ਵੀ ਭਾਵੇਂ ਜਿਹੜਾ ਉਹਨਾਂ ਨੇ ਇਮੀਡੀਏਟਲੀ 1921 ਹੁਣ 1919 ਚ ਹੋਇਆ 2 ਸਾਲ ਦੇ ਵਿੱਚ ਇੱਥੇ 30 ਸਾਲ ਰਗੜਾ ਖਾ ਕੇ 20 ਸਾਲ ਬਾਅਦ 50,000 ਲੱਖ 1.5 ਲੱਖ ਜਿਹੜਾ ਉਹਨਾਂ ਦੀਆਂ ਟਿਕਟਾਂ ਵੀ ਨਹੀਂ ਬਣਦੀਆਂ ਕਿਰਾਇਆ ਬੱਸਾਂ ਦਾ ਉਹ ਇਹਨਾਂ ਨੇ ਪੇ ਕੀਤਾ। ਸੋ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜਾ 2 ਸਾਲ ਦੇ ਵਿੱਚ ਜਿਹੜਾ 19 ਫੈਮਿਲੀਜ਼ ਅੰਮ੍ਰਿਤਸਰ ਦੀਆਂ ਸ਼ਹਿਰ ਦੀਆਂ, 13 ਤਰਨਤਾਰਨ ਤਹਿਸੀਲ ਦੀਆਂ ਤੇ 7 ਅਜਨਾਲੇ ਦੀਆਂ ਉਹਨਾਂ ਨੂੰ ਦਿੱਤਾ ਗਿਆ।
Those facts are recorded in 4 files of the Home Department of British administered Punjab, found by staffers of Chandigarh-based Punjab Digital Library during the digitization of official documents. ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਜਦੋਂ ਅਫੀਸ਼ੀਅਲ ਉਹਨਾਂ ਦੇ ਹੱਥ 'ਚ ਫਾਈਲਸ ਆਈਆਂ ਨੇ ਇਹ ਹੋਮ ਡਿਪਾਰਟਮੈਂਟ ਦੀਆਂ ਔਰ ਇਹਦੇ 'ਚ ਹੈ ਕਿ ਕੈਨ ਵੀ ਈਵਨ ਇਮੈਜਿਨ that British could have compensated the Jallianwala Bagh victims. These 300 pages of documentary evidence about a little known fact. Punjab's archives have lakhs of such pages with invaluable information about our past, says Davinder Singh, Executive Director of Punjab Digital Library. ਇਹ ਦਵਿੰਦਰ ਸਿੰਘ ਬਹੁਤ ਡੈਡੀਕੇਟਿਡ ਸੱਜਣ ਨੇ ਜੀ। ਉਹਨਾਂ ਨੇ ਕਿਹਾ ਕਿ ਜੀ ਇਦਾਂ ਦੇ ਇਹ ਤਾਂ ਇੱਕ ਅਸੀਂ ਲਿਆਂਦਾ, ਲੱਖਾਂ ਸਾਡੇ ਕੋਲ ਡਾਕੂਮੈਂਟ ਪਏ ਨੇ ਔਰ ਮੈਂ ਜਿਵੇਂ ਕਿਹਾ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਈਵਨ ਮੇਰੇ ਲਈ ਵੀ ਜਦੋਂ ਸਮੇਂ ਮੈਂ ਕੋਈ ਲੱਭਣੀ ਹੁੰਦੀ ਹੈ ਕਿਤਾਬ ਪੁਰਾਣੀ ਤਾਂ ਮੈਂ ਜਿਹੜੀ ਇਹਨਾਂ ਨੇ ਡਿਜੀਟਲ ਬਣਾ ਕੇ ਰੱਖੀਆਂ ਉਹ ਦੇਖਦਾ ਜੀ। ਬਾਕੀ ਅੱਗੇ ਉਹਦਾ ਵੇਰਵਾ ਕਿ ਕੌਨਫੀਡੈਂਸ਼ੀਅਲ ਲੈਟਰ ਡਿਪਟੀ ਕਮਿਸ਼ਨਰ ਨੂੰ ਔਰ ਦੂਜਾ ਵੀ ਕਿਹਨੂੰ ਕੀ ਪੇ ਕੀਤਾ, ਪਰ ਮੈਂ ਇਸ ਵਿਸ਼ੇ ਨੂੰ ਇਸੇ ਲਈ ਪਿਕ ਕੀਤਾ ਇਹ ਦੱਸਣ ਦੇ ਲਈ ਕਿ ਇੱਕ ਉਹ ਹਕੂਮਤ ਜਿਹੜੀ 7 ਸਮੁੰਦਰ ਪਾਰ ਤੋਂ ਆਈ, ਜੇ ਉਹਨਾਂ ਦੇ ਥੱਲੇ ਹੋਇਆ ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ, ਕੰਪਨਸੇਸ਼ਨ ਵੀ ਦਿੱਤਾ ਹੈ ਜੀ ਔਰ ਉਹ ਬ੍ਰਿਟਿਸ਼ ਹਕੂਮਤ ਸੀ, ਬਸਤੀਵਾਦ ਸੀ ਔਰ ਅੱਜ ਲੋਕਤੰਤਰ ਦੇ ਨਾਂ ਥੱਲੇ ਇਹਨਾਂ ਨੇ 70 ਸਾਲਾਂ 'ਚ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਦਲਿਤਾਂ ਨਾਲ, ਟਰਾਈਬਲਸ ਨਾਲ ਕੀ ਕੀਤਾ ਔਰ ਕੀ ਲਗਾਤਾਰਤਾ ਨਾਲ ਹੁਣ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਹੋ ਰਿਹਾ। ਕੋਈ ਹੈ ਕੰਪੈਰੀਜ਼ਨ ਇਹਨੂੰ ਕੋਈ ਲੋਕਤੰਤਰ ਜਾਂ ਇਹ ਕਿਹੜੇ ਪਾਸਿਓਂ ਲੋਕਤੰਤਰ ਹੈ? ਇਹ ਤਾਂ ਜ਼ਾਲਮ ਤੰਤਰ ਹੈ ਔਰ ਅੱਜ ਜਿੱਧਰ ਨੂੰ ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਨੇ ਇਹ ਤਾਂ ਮੋਬੋਕ੍ਰੇਸੀ ਹੈ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਰਹਿਣਾ ਬ੍ਰੇਕ। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।